अस्सलाम वालेकुम सत श्री अकाल प्रणाम दोस्तों। साड़ी अज की वीडियो जी एक बहुत खास वीडियो आ जिस तुसी चढ़ते और लहंदे पंजाब की जी मुहब्बत वो देखोगे। गल करते हैं जी बाबा जी मुख्तार अली जट की जिहड़ा कि पिंड मोजोकी दे विच रहिंदे आ। ये पिंड जिहड़ा जी पाकिस्तान का बॉर्डर ते आखिरी पिंड है। इस तो परे इंडिया का रकबा शुरू हो जाता और उस दे नाल ही अंबरसर जिले में पहला पिंड दाऊकी आंदा आ जिहड़ा कि साडे पाकिस्तान का गुआढ़ी पिंड है। 1947 की वंड वेले इत्थे एक सिख खातून जिहड़ी आ सिख औरत इत्थे रह गई सीगी जिन्होंने सारे पिंड वाले चाची कहते सी। तो वज़न बहुत ज़्यादा सी इस करके सिख इत्थे छड्ड गए सी। फिर ये पिंड वाले बाइज्जत तरीके दे नाल अपनी चाची नूं चढ़दे पंजाब छड्ड के आए सीगे। उस तो बाद जदों बाबा जी मुख्तार अली जट होना दी कणक नूं अग लग गई सीगी तां चढ़दे पंजाब तो BSF के जवानों ने ते नाल लगदे पिंड दाऊकी के लोगों ने आके अग नूं बुझाया और बाबा जी हुणां दी कणक नूं बचाया। इस तो अलावा एक अंग्रेज़ जोड़ा जद इन्हां दे नाल दे पिंड विच आया तो लोगों ने मजाक दे नाल एक 7 किले के मालिक तेजा सिंह का नाम लिया कि उही इस पिंड दे विच नवें आने वाले मेहमानों नूं संभालदा आ। ते जद वो उहदे घर पहुँचे तो उस तो बाद उन्होंने उस 7 एकड़ के मालिक नूं किस तरह माला माल किया और किस तरह मरब्बिया का मालिक बनाया। तुसी ये भी एक बड़ी दिलचस्प गलबात है, ये भी तुसी इस वीडियो में देखोगे। जो बाबा जी हुणां दी कणक 7 किले जली तो और पुछण वाले पुछदे सी भी की कितना नुकसान होया तो वो दसदे सी कि मेरे 7 किले जल गए तो 700 रुपया जिहड़ा वो जल गया सी। तो 700 रुपया जिहड़ा उस वक्त बड़ी रकम सी। तो बड़े सवाल पैदा होंदे सी कि 700 रुपया किस तरह जल गया। इस वीडियो नूं तुसीं एंड तक जरूर देखियो, तुहानूं मज़ा आएगा। जी अस्सलाम वालेकुम बाबा जी। वालेकुम सलाम जी। बाबा जी अपना नाम की है? मुख्तार अली। ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਜੀ? इब्राहिम। ਅੱਛਾ ਆਪਣੀ ਕਿਹੜੀ ਬਰਾਦਰੀ ਆ ਕੌਮ ਕਿਹੜੀ ਆਪਣੀ? कौम जट मार। ਮਹਾਰ। हाँ। ਠੀਕ ਆ ਜੀ। ਬਾਬਾ ਜੀ ਦੱਸੋ 47 ਦੇ ਬਾਰੇ ਤੁਸੀਂ ਕੀ ਜਾਣਦੇ ਹੋ, ਕੀ ਗੱਲਾਂ ਬਾਤਾਂ ਜਾਣਦੇ ਹੋ? 47 ਦੇ ਵਿੱਚ ਮੈਂ ਕੋਈ ਥੋੜਾ ਵੀ ਹੋਵਾਂਗਾ ਤੇ 14 ਕੁ ਸਾਲਾਂ ਦਾ ਹੋਵਾਂਗਾ। ਅੱਛਾ। ਤੇ ਜਿਹੜੇ ਸਾਡੇ ਪਿੰਡ ਦੇ ਸਿੱਖ ਸਨ ਅੱਛਾ ਉਹਨਾਂ ਸਾਰਿਆਂ ਬੁੜੀਆਂ ਬੰਦਿਆਂ ਨੂੰ ਮੈਂ ਜਾਣਦਾ। ਹਾਂ। ਉਹਨਾਂ ਦੇ ਨਾਲ ਸਾਡਾ ਵਰਤਾਅ ਵੀ ਰਿਹਾ ਹੈ, ਕੂਣ ਸਹਿਣ ਵੀ ਰਿਹਾ ਹੈ। ਬਿਹਾਰੀ ਵੀ ਜਦੋਂ ਰਲੀ ਮਿਲੀ ਦੁਨੀਆ ਹੋਵੇ ਉਦੋਂ ਇੱਕੋ ਜਿਹਾ ਹੀ ਵਲੀ ਰਹਿੰਦੇ ਹਾਂ। ਤੇ ਉਹਨਾਂ ਦਾ ਮੈਨੂੰ ਸਾਰਾ ਕਾਰੋਬਾਰ ਦਾ ਪਤਾ ਹੈ। ਉਹ ਇਹ ਗੱਲ ਸੀ ਵੀ ਇੱਕ ਉਹਨਾਂ ਦੇ ਵਿੱਚ ਸਾਰਿਆਂ 'ਚੋਂ ਵੱਡਾ ਹੀ ਆਸਾ ਸਿਉ। ਆਸਾ ਸਿੰਘ। ਆਸਾ ਸਿਉ। ਹਾਂਜੀ ਹਾਂ। ਆਸਾ ਸਿਉ ਸਰਦਾਰ। ਹਾਂਜੀ। ਉਹਦੀ ਇਹ ਗੱਲ ਸੀ ਵੀ ਜਿਹੜੀ ਉਹਨੇ ਗੱਲ ਕੀਤੀ ਆ ਨਾ ਉਹਦੀ ਬਰਾਦਰੀ ਉਹ ਇੱਥੇ ਨਾ ਪੱਕਿਆਂ ਹੋ ਗਈ। ਪਾਣੀ ਲਾਉਂਦੇ ਸੀ? ਪਾਣੀ ਲਾਉਂਦੇ। ਆਹੋ। ਉਹਦੀ ਗੱਲ ਤੋਂ 9 ਦੀ 13 ਨਹੀਂ ਸੀ ਹੋ ਸਕਦੀ ਨਾ। ਉਹ ਠੀਕ ਰਹਿੰਦੀ ਸੀ। ਬਾਕੀ ਉਹਨਾਂ ਨਾਲ ਪਿਆਰੀ ਰਹੀ ਆ। ਜਦੋਂ ਉਹ ਸਨ 47 ਚ ਉਜੜੇ ਨੇ ਨਾ ਉਦੋਂ ਉਹਨਾਂ ਨੇ ਜਿਹੜੀਆਂ ਉਹਨਾਂ ਦੇ ਘਰਾਂ ਦੀਆਂ ਕੁੰਜੀਆਂ ਸਨ ਨਾ ਇਸ ਗੱਲ ਦਾ ਇਹ ਨਹੀਂ ਵੀ ਇਹ ਵੀਡੀਓ ਬਣਾਉਣ ਦੇ ਮਾਰੇ ਝੂਠ ਮਾਰਦੇ ਜੋ ਹੋਈ ਆ ਉਹ ਹੀ ਕਰਨੀ ਚਾਹੀਦੀ ਆ। ਉਹਨਾਂ ਦੇ ਵਿੱਚ 1100 ਸਿਓ ਪਏ ਸੀ। ਉਹਦੇ ਜਿਹੜੀ ਘਰ ਦੀ ਸੀ ਨਾ ਉਹਦੇ ਨਾਂ ਤੇਜੋ ਸੀ। ਉਹਨੂੰ ਪੈਂਚਣੀ ਆਨੇ ਆ, ਤੇਜੋ ਪੈਂਚਣੀ। ਉਹ ਜਾਣ ਲੱਗਿਆ ਉਹਨੇ ਇਹ ਗੱਲ ਕੀਤੀ ਆ ਵੀ ਕੁੰਜੀਆਂ ਲਿਆਈਏ ਤੇ ਸਾਡੇ ਪਿਓ ਨੂੰ ਉਹਨੇ ਕੁੰਜੀਆਂ ਫੜਾ ਦਿੱਤੀਆਂ। ਸਾਡਾ ਪਿਓ ਵੀ ਚੌਧਰੀ ਸੀ ਉਸ ਜ਼ਮਾਨੇ 'ਚ। ਅੱਛਾ। ਉਹਨੇ ਆਖਿਆ ਆ ਇਬਰਾਹਿਮਾ ਆ ਕੁੰਜੀਆਂ ਲੈ ਲਾ, ਜੇ ਅਸੀਂ ਆ ਗਏ ਤੇ ਲੈ ਲਾਂਗੇ ਤੇ ਜੇ ਨਾ ਆਏ ਤੇ ਅੱਲਾ ਦੀ ਸਬੂਤ ਤੈਨੂੰ ਹਜਮ। ਉਹਨੇ ਆਖਿਆ ਕਮਲੀਏ ਇਹ ਜਿਹੜਾ ਪਿੰਡ ਬੈਠਾ ਹੈ ਇਹਨਾਂ ਮੇਰੇ ਕੋਲ ਕੁੰਜੀਆਂ ਰਹਿਣ ਦੇਣੀਆਂ, ਤੂੰ ਅਜੇ ਅੱਧ ਜਾਣਾ ਤੇ ਨਾ ਜੰਦਰੇ ਤੋੜ ਕੇ ਤੇ ਲੁੱਟ ਮਾਰ ਕਰ ਲੈਣੀ ਆ, ਇਹ ਰਹਿਣ ਦੇਣ ਡਏ ਨੇ। ਉਹਨੇ ਫਿਰ ਆਖਿਆ ਵੀ ਇੰਝ ਕਰ, ਇਹ ਸਾਨੂੰ ਨਾ ਇੱਕ ਤੋੜਾ ਆਟੇ ਦਾ ਪੀ ਦੇ ਖਰਾਸ ਹੁੰਦੇ ਹਨ, ਖਰਾਸ। ਹਾਂ। ਸਾਡੇ ਪਿਓ ਨੇ ਬੌਲ ਜੁੱਤੇ ਨੇ, ਸਾਡੇ 4 ਢੱਗੇ ਸਨ ਸਾਡੇ ਪਿਓ ਕੋਲ, ਇੱਕ ਚੂੜਾ ਰੱਖਿਆ ਸੀ ਨਾਲ। ਅੱਛਾ। ਉਹਨੇ ਖਰਾਸ ਜੁੱਤਾ ਉਥੋਂ ਉਹਨੇ ਤੇਜੋ ਪੈਂਚਣੀ ਨੇ ਤੋੜਾ ਆਟੇ ਦਾ ਪਿਆਇਆ, ਕਿਸੇ 10 ਸਿਰ ਕਿਸੇ 5 ਸਿਰ ਤੇ ਉਹਨਾਂ ਦੇ ਨਾਲ ਰਲੀ ਮਿਲੀ ਦੁਨੀਆ ਸੀ।
ਉਹ ਵੀ ਰੋਂਦੇ ਚਲੇ ਗਏ ਤੇ ਰੋਜ਼ ਸਾਡਾ ਪਿਓ ਵੀ ਗਿਆ ਸੀ, ਐਵੇਂ ਝੂਠ ਹੁਣ ਮਾਰੀ ਸੀ, ਬਣੀ ਸੀ, ਰੋਜ਼ ਸਾਡਾ ਪਿਓ ਵੀ ਗਿਆ। ਉਹ ਚਲੇ ਗਏ ਨੇ, ਉਹਨਾਂ ਨੂੰ ਸਾਡੇ ਪਿੰਡ ਨੇ ਕੁਝ ਨਹੀਂ ਆਖਿਆ ਨਾ, ਆਪ ਤੋਰਿਆ ਤੇ ਰੋਏ ਧੋਏ ਨੇ। ਇੱਕ ਉਹਨਾਂ ਦੀ ਮਾਈ ਸੀ, ਉਹ ਬੜੀ ਭਾਰੀ ਸੀ, ਉਹਨੂੰ ਚੌਥੇ ਦਿਨ ਅਸੀਂ ਸੰਡੇ ਤੇ ਚੜਾ ਕੇ, ਸਾਡਾ ਪਿਓ ਸੀ ਇੱਕ, ਮੇਰਾ ਭਤੀਜਾ ਹੀ ਲੱਗਦਾ ਸੀ, ਮੇਥੋਂ ਦੀ ਉਮਰ ਦਾ ਵੱਡਾ ਸੀ ਉਹ, ਤੇ ਇੱਕ ਸਾਡਾ ਚਾਚਾ ਲੱਗਦਾ ਸੀ, ਇੱਕ ਸਾਡਾ ਪਿਓ। ਉਹ ਤਿੰਨੇ ਜਣੇ ਸੰਡੇ ਤੇ ਚੜਾ ਕੇ ਤੇ ਇੱਥੋਂ ਉਹਨਾਂ ਪਾਰ ਨਗਾਈ, ਅੱਬੇ ਬਾਪ ਬਾੜੀ, ਅਤਰਕੌਰ ਸੀ ਉਹਦੇ ਨਾਂ, ਅਤਰਕੌਰ। ਉਹਨੂੰ ਇੱਥੇ ਹੱਦ ਨਗਾ ਕੇ ਤੇ ਉਹਨਾਂ ਆਖਿਆ ਲੈ ਚਾਚੀ ਅੱਲਾ ਦੀ ਸੁਬਰਦ, ਅਸੀਂ ਤੇ ਹੁਣ ਚਰਨਾ ਤੇ ਉਹਨੇ ਆਖਿਆ ਚੱਲ ਤੁਹਾਨੂੰ ਰੱਬ ਦੀ ਸੁਬਰਦ, ਜੇ ਕਿਤੇ ਜਿਉਂਦੇ ਰਹੇ ਤੇ ਆ ਜਾਵਾਂਗੇ, ਜੇ ਨਹੀਂ ਤੇ ਉਹ ਉਹਦੇ ਨਾਂ ਤੇ ਅਲੀ ਮੁਹੰਮਦ ਸੀ ਜਿਹੜਾ ਗਿਆ ਸੀ, ਤੇ ਉਹਨੂੰ ਖਾਨੀ ਆਨੇ ਖਾਨੀਆਂ ਦਾ ਚਾਚੀ ਮੇਰਾ ਵਾਲੀ ਗੱਲ ਖਤਮ ਹੋ ਗਈ ਤੇ ਤੁਹਾਡੀ ਜਾਇਦਾਦ ਵਾਲੀ ਖਤਮ ਹੋ ਗਈ। ਆਹ ਗੱਲਾਂ ਜਿਹੜੀਆਂ ਨੇ ਨਾ, ਇੱਕ ਨਾ ਸਾਂਝ ਵੀ ਸੀ, ਮਜ਼ਾਕ ਵੀ ਉਹਨੇ ਆ ਚਾਚੀ ਮੇਰੇ ਨਾਲ ਹੀ ਗੱਲ ਹੁਣ ਖਤਮ ਹੋ ਗਈ ਤੇ ਬੜੇ ਔਖੇ ਹੋ ਕੇ ਛੱਡ ਕੇ ਆਏ ਤੇ ਉਹਨੇ ਆਖਿਆ ਅੱਛਾ ਅੱਲਾ ਦੀ ਸੁਬਰਦ, ਫਿਰ ਹੁਣ ਅਸੀਂ ਕੀ ਕਰ ਸਕਦੇ ਹਾਂ, ਕਦੇ ਜਿਉਂਦੇ ਰਹੇ ਤੇ ਉਹਨੇ ਆਹ ਤੋਂ ਮੈਂ ਮਿਲਣਾ ਹੀ ਨਹੀਂ, ਤੂੰ ਵੀ ਹੁਣ ਕੰਢੇ ਤੇ ਬੈਠੀ ਹੈ। ਬੇਵਾਹ ਇਹਦੀ ਮੋਟੀ ਸੀ, ਭਾਰੀ ਸੀ, ਪਰ ਬੜੇ ਅਦਮਨਾ ਮਾਵਾਂ ਨੂੰ ਛੱਡ ਕੇ ਗਏ ਨੇ, ਇਹ ਨਹੀਂ ਆਖਿਆ। ਨਹੀਂ ਉਹਨੂੰ ਘਰ ਵਾਲੇ ਕਿਉਂ ਛੱਡ ਗਏ ਨਹੀਂ ਭਾਰੀ? ਘਰ ਵਾਲਿਆਂ ਨੇ ਆਖਿਆ ਸੀ ਸੰਦ ਕੋਨੀ ਸੀ ਉਹਨਾਂ ਕੋਲ, ਐਵੇਂ ਝੂਠ ਮਾਰੀਏ, ਉਦੋਂ ਘੋੜੀਆਂ ਹੁੰਦੀਆਂ ਹਨ, ਕੋਈ ਆਹ ਗੱਡੀਆਂ ਦੀ ਜਿਹੜੀਆਂ ਤੁਹਾਡੇ ਨਸੀਬਾਂ 'ਚ ਹੋਈਆਂ, ਉਹ ਜਾਂ ਅਫਸਰਾਂ ਦੇ ਸਨ ਉਸ ਜ਼ਮਾਨੇ। ਹਾਂ ਬਹੁਤ ਕੋਈ ਤਗੜਾ ਰਾਜਾ ਮਾੜਾ, ਕੋਈ ਪਿੰਡ ਦਾ ਮਾਲਕ ਸਾਰਾ, ਉਹਦੇ ਕੋਲ ਗੱਡੀ ਹੁੰਦੀ ਸੀ। ਉਹਨੂੰ ਫਿਰ ਉਹ ਆਖ ਗਏ ਹਨ। ਬਾਬਾ ਜੀ ਉਹ ਕਿਹੜੇ ਪਿੰਡ ਚ ਉੱਠ ਕੇ ਗਏ ਸੀ? ਛਣਕੋ ਮੰਡੀ। ਛਣਕੋ ਮੰਡੀ ਇਹ ਕਿੱਥੇ ਗਾ? ਆ ਵੇ ਨਾਲ ਆ। ਅੱਛਾ ਨਾਲ ਹੀ ਆ। ਹਾਂ ਛਣਕੋ ਮੰਡੀ ਪਿੰਡ ਆ। ਹਾਂ ਇਹ ਤੁਸੀਂ ਹੁਣ ਇੱਥੇ ਪਿੰਡ ਚ ਬਾਅਦ ਚ ਆਏ? ਅਸੀਂ ਬਾਅਦ ਚ ਆਇਆ, ਮੈਂ ਇੱਥੇ ਪੈਸੇ ਆਣ ਕੇ ਲਈ ਆ, ਖਰੀਦੀ ਆ ਨਵੀਂ। ਵਿਆਹ ਮੈਂ ਇੱਥੇ ਚੁੱਲ੍ਹੇ ਦਾ ਵੀ ਮਾਲਕ ਨਹੀਂ ਸਾਂ। ਆ ਤੁਹਾਡੀ ਦੁਆ ਨੇ ਆ ਵੇਖ ਲਾ ਬੱਚਿਆਂ ਨੂੰ ਮਕਾਨ ਮਕੂਨ ਪਾਤੇ ਨੇ। ਇੱਥੇ ਪਹਿਲੀ ਵੀ ਕੋਈ 20 ਕਿੱਲੇ ਰੱਬ ਨੇ ਦੇ ਦਿੱਤੀ ਆ, ਗੁਜ਼ਾਰਾ ਹੁਣ। ਇਹ ਤੁਹਾਡੀ ਨੇਕ ਨੀਤੀ ਨੂੰ ਸਲਾਮ ਆ ਜੀ, ਬੰਦੇ ਦੀ ਨੀਅਤ ਠੀਕ ਹੋਵੇ, ਅੱਲਾਹ ਪਾਕ ਬਹੁਤ ਪੁੱਛਦਾ ਸੋ। ਆਹ ਬੰਦਾ ਜਿਹੜਾ ਹੈ ਇਹਦੇ ਨਾਲ ਮੇਰਾ ਕੋਈ 20 ਸਾਲ ਦਾ ਅਰਸਾ ਹੈ। ਪੁੱਛਦਾ ਸੋ ਵੀ ਆਪਾਂ ਹੈ ਤੇ ਮਾੜੇ, ਪਰ ਜਿਹੜੇ ਤੁਹਾਡੇ ਵਰਗੇ ਬਾਦਸ਼ਾਹ ਬੰਦੇ ਨੇ ਨਾ, ਉਹ ਵੀ ਯਾਦ ਕਰਦੇ ਰਹੇ ਨੇ। ਆਹ ਕਿ ਨਾ ਬੁਰਾ ਕੀਤਾ ਹੀ ਨਹੀਂ। ਹਾਂ ਗੱਲ ਬਰਿਆਈ ਦਾ ਬਾਬਾ ਜੀ ਇੱਕ ਮੁਲਾਕਾਤ 'ਚ ਪਤਾ ਲੱਗ ਜਾਂਦਾ ਕਿ ਬੰਦਾ ਕਿਸ ਸਟੇਜ ਤੇ ਕਿਸ ਲੈਵਲ ਦਾ ਬੰਦਾ। ਤੇ ਉਂਝ ਗੱਲ ਇਹ ਆ ਵੀ ਸਾਡੀ ਕਿਸਮਤ ਵੱਲ ਸੀ। ਇਹ ਪੁੱਛਦਾ ਸੀ ਇਹਨੂੰ ਆਪਣੇ ਨੂੰ ਵੀ ਜਿਹੜਾ ਚੌਧਰੀ ਆ ਨਾ, ਉਹਨੂੰ ਵੀ ਜੇ ਉਹਦੇ ਨਾਲ ਵੀ ਕਿਸੇ ਨੂੰ ਕੰਮ ਪਿਆ ਤੇ ਜੇ ਇਹਨੇ ਖੜਿਆ ਨਾ ਤੇ ਉਹਨੇ ਵੀ ਸਲਾਮ ਹੀ ਕੀਤਾ। ਮੈਂ ਇੰਨੀ ਜੋਗਾ ਨਹੀਂ ਗਾਏਗਾ, ਨਾ ਇੰਨੀ ਜਾਇਦਾਦ ਦਾ ਮਾਲਕੀਆਂ, ਨਾ ਮੈਂ ਕੋਈ ਪੜਿਆ ਹੀ ਆ, ਚਿੱਟਾ ਨਾ ਪੜਿਆ। ਮੇਰੇ ਨਸੀਬਾਂ 'ਚ ਰੱਬ ਨੇ ਕਰਾਨ ਵੀ ਨਹੀਂ ਕੀਤਾ, ਮੈਂ ਝੂਠ ਮਾਰਾਂ। ਹਾਂ ਅੱਛਾ ਬਾਬਾ ਜੀ, ਇਹ ਜਿਹੜੇ ਸਿੱਖ ਗਏ ਆ, ਇਹਨਾਂ ਤੋਂ ਇਲਾਵਾ ਹੋਰ ਕਿਹੜੇ ਸਿੱਖ ਰਹਿੰਦੇ ਸੀ? ਇਹਨਾਂ ਤੋਂ ਇਲਾਵਾ ਮਨਿਆਲਾ ਪਿੰਡ ਆ ਵੱਡਾ ਖਾਨਦਾਨਾਂ ਦਾ। ਇੱਥੇ ਸਾਡੇ ਲਾਗੇ ਇੱਕ ਸਰਕਾਰੀ ਰੱਖ ਹੁੰਦੀ ਸੀ। ਰੱਖਾਂ ਦੇ ਵਿੱਚ ਸਰਕਾਰੀ ਡੰਗਰ ਹੁੰਦੇ ਹਨ, ਤੁਹਾਨੂੰ ਪਤਾ ਨਾ, ਮਾਲ ਤੇ ਉਹਨਾਂ ਮੁਨਸ਼ੀ ਮਸੱਦੀ ਰੱਖੇ ਹੋਣੇ ਤੇ ਵਿੱਚ ਨੌਕਰ ਰੱਖੇ ਹੋਣੇ ਡੰਗਰਾਂ ਨੂੰ ਸਾਂਭਣ ਵਾਲੇ, ਤੇ ਡੇਅਰੀ ਸਰਕਾਰੀ ਦੇ ਰਾਖੀ, ਤੇ ਉੱਥੇ ਸਾਹਿਬ ਤੇ ਮੇਮ ਆਉਂਦੇ ਹੁੰਦੇ ਹਨ। ਉੱਥੇ ਇੱਕ ਵਾਰ ਸਾਹਿਬ ਤੇ ਮੇਮ ਆਏ ਤੇ ਉਹਨਾਂ ਆਣ ਕੇ ਉਹਨਾਂ ਨੂੰ ਪੁੱਛਿਆ, ਉਹ ਆ ਜਿਹੜੇ ਪਿੰਡ ਨੇ ਲਾਗੇ ਲਾਗੇ ਵੱਡੇ ਵੱਡੇ, ਇਹਨਾਂ ਦੇ ਵਿੱਚ ਕੋਈ ਆਪਣਿਆਂ ਬੰਦਿਆਂ ਆਉਣ ਜਾਣ ਵਾਲਿਆਂ ਦੀ ਕੋਈ ਨਾਸ਼ਤੇ ਨੂਸਤੇ ਵਾਲਾ ਬੰਦਾ ਵੀ ਹੈਗਾ? ਉਹਨਾਂ ਆਖਿਆ ਜੀ ਇਹ ਮਨਿਆਲਾ ਬੜਾ ਵੱਡਾ ਪਿੰਡ ਆ, ਖਾਨਦਾਨਾਂ ਦਾ ਮਨਿਆਲਾ ਹੈ, ਸਰਦਾਰਾਂ ਦਾ ਪਿੰਡ ਆ, ਹੈਗੇ ਨੇ ਇੱਥੇ। ਉਹਨਾਂ ਉਹ ਦੋਵੇਂ ਸਾਹਿਬ ਦੇ ਮੇਮ ਆ ਗਏ ਨੇ। ਇੱਥੇ ਚੌਂਕ ਹੁੰਦਾ ਸੀ, ਨਿੰਮਾਂ ਨਾਮਾਂ ਹੁੰਦੀਆਂ ਹਨ, ਉੱਥੇ ਬੰਦੇ ਬਹਿੰਦੇ ਹਨ, ਸਰਦਾਰ ਬੜੇ ਪੂਰੇ ਦੁਪਹਿਰੇ, ਦੁਕਾਨਾਂ ਦਕੂਨਾਂ ਵੀ ਆਏ ਸਨ। ਉਹਨਾਂ ਆਣ ਕੇ ਪੁੱਛਿਆ ਹੈ ਵੀ ਇੱਥੇ ਕੋਈ ਯਾਰ ਨਾਸ਼ਤਾ ਨੂਸਤਾ ਕੋਈ ਸੇਵਾ ਕਰਨ ਵਾਲਾ ਵੀ ਬੰਦਿਆਂ ਦੀ ਹੈਗਾ? ਉਹਨਾਂ ਮਖੌਲ ਕੀਤਾ ਕਿ ਤੇਗਾ ਸਿੰਘ ਸਰਦਾਰ ਸੀ, 7 ਵਿਗਿਆਂ ਦਾ ਮਾਲਕ। ਅੱਛਾ। ਉਹਨਾਂ ਆਖਿਆ ਜੀ ਤੇਗਾ ਸਿੰਘ ਸਰਦਾਰ ਹੈਗਾ, ਤੇ ਜਿਹਨਾਂ ਆਖਿਆ ਸੀ ਨਾ ਉਹ 500 ਘੁਮਾਉਣ ਦੇ ਮਾਲਕ ਸਨ, ਕਿੱਲੇ ਨੂੰ ਘੁਮਾਉਣ ਦੇ ਹੁੰਦੇ ਹਨ ਸਰਦਾਰ। ਅੱਛਾ। ਉਹਨਾਂ ਆਖਿਆ ਜੀ ਉਹ ਕਰਦਾ, ਉਹਨਾਂ ਮਖੌਲ ਕੀਤਾ। ਉਹ ਅੱਗੇ ਨਾ ਕੋਈ ਜਵਾਨੀ ਜੀ ਦਾ ਸੀ, 18 19 ਸਾਲਾਂ ਦਾ, 20 ਦਾ ਹੋਊ। ਮੈਂ ਮਾੜੀ ਮਾੜੀ ਕਾਲੋਂ ਫਿਰੀ ਸੀ। ਉਹ ਮਹਿਲਾਂ ਦੇ ਉੱਤੇ ਕਬੂਤਰ ਲਾਉਣ ਡਿਆ। ਉਹਨਾਂ ਵੇਖਿਆ ਤੇ ਉਹ ਅਜੇ ਵੀ ਥਾਂ ਉਹਦਾ ਖੁੱਲਾ ਸਰਦਾਰ ਦਾ ਮਕਾਨ ਨੇ,
ਉਹਨਾਂ ਜਿਹੇ ਵੀ ਉੱਥੇ ਆਏ ਨੇ ਤੇ ਉੱਤੇ ਚੜਿਆ ਤੇ ਉਤਰਿਆ ਵੇਖ ਕੇ ਉਹਨਾਂ ਆਖਿਆ ਤੇਗਾ ਸਿੰਘ ਸਰਦਾਰ ਤੂੰ ਹੈ? ਆਖਿਆ ਆਹੋ। ਤੂੰ ਸੇਵਾ ਬੰਦੇ ਮਹਿਮਾਨਾਂ ਦੀ ਸੇਵਾ ਸਾਵਾ ਕਰ ਰਹਾ ਹੋ ਜੀ ਹੈ। ਉਹਨੇ ਤੇਰੇ ਮੇਰੇ ਕੋਲ ਭੱਜ ਭੁੱਜ ਕੇ ਕਿਸੇ ਕੋ ਮੇਜ਼ ਫੜਿਆ, ਕਿਸੇ ਕੋ ਕੁਰਸੀ ਫੜੀ, ਉਹਨੇ ਫੜ ਕੇ ਤੇ ਉਹਨਾਂ ਨੂੰ ਬਾਇਆ ਬੂਇਆ ਤੇ ਕੋਈ ਲੂਣ ਵਾਲੇ ਆਂਡੇ ਬਣਾਏ, ਕੋਈ ਮਿੱਠੇ ਬਣਾਏ, ਕੋਈ ਕੁਛ ਕੀਤਾ ਜੋ ਕੁਝ ਉਹਨੇ ਨਾ ਜੋ ਗਏ ਆਏ ਵੀ ਝੇਡਾਂ ਕਰਦੇ ਆ ਜਾ ਕੇ ਮਖੌਲ ਕਰਦੇ ਆ, ਕੋਈ ਕੁਛ ਨਹੀਂ ਹੋਣਾ। ਜਿਵੇਂ ਆਏ ਤੇ ਉਹ ਆਉਂਦਿਆਂ ਨਾਸ਼ਤਾ ਕਰਾ ਕੇ ਨਾ ਭਾਂਡੇ ਚੁੱਕਣ ਡਿਆ ਤੇ ਉਹ ਆਂਦਾ, ਉਹ ਸਾਹਿਬ ਆਂਦਾ ਤੇਗਾ ਸਿੰਘ ਸਰਦਾਰ ਦੀ ਕਿੰਨੀ ਕੁ ਪੈੜੀ ਆ? ਉਹ ਆਂਦੇ ਨੇ ਇਹਦੀ ਕਿਹੜੀ ਪੈੜੀ ਆ? 5-7 ਵਿਗਿਆਂ ਦਾ ਮਾਲਕ ਆ। ਅੱਛਾ, ਮੇਰਾ ਇਰਾਦਾ ਸੀ ਇਹਨੂੰ ਜਾਇਜ਼ਦਾਰੀ ਦੇਣ ਦਾ। ਉਹਨੇ ਨਹੀਂ ਜੀ ਇਹ ਜਾਇਜ਼ਦਾਰੀ ਦੀ ਲਾਏਗੀ ਨਹੀਂ, ਅਸੀਂ 500 ਕਮਾਂ ਦੇ ਮਾਲਕ ਹਾਂ। ਉਹਨੇ ਠੀਕ ਨਾਸ਼ਤਾ ਦੇ ਨਹੀਂ ਸਕੇ। ਹਾਂ ਅੱਛਾ ਸੁਣ ਲਓ। ਉਹਨੇ ਆਖਿਆ ਤੇਗਾ ਸਿੰਘ ਤੇਰੀ ਪੈੜੀ ਕਿੰਨੀ ਗਿਆ? ਤੁਹਾਡੇ ਨਾਸ਼ਤੇ ਜੋਗੀ ਬੜੀ ਆ ਜੀ, ਤੁਹਾਡੀ ਸੇਵਾ ਸਾਵਾ ਕਰਨ ਜੋਗੀ ਬੜੀ ਆ, ਮੈਂ ਕੀ ਕਰਨੀ ਆ ਇੰਨੀ? ਉਹਨੇ ਹਾਲਾ ਉਹਨਾਂ ਆਖਿਆ ਵੀ ਤੇਗਾ ਸਿੰਘ ਇਹ ਜਿਹੜੀ ਸਰਕਾਰੀ ਰੱਖ ਦੇ ਲਾਗੇ 2.5 ਮਰਬੇ ਗਵਰਨਮੈਂਟ ਦੀ ਪੈੜੀ ਪਈ ਆ ਨਾ, ਤੇਰੇ ਨਾਂ ਲਿਖਤੀ ਉਹ, ਤੇਰੇ ਨਾਂ ਲਾ ਦਿੱਤੀ। ਸੁਣ ਲਾ ਗੱਲ, ਐਵੇਂ ਹੀ ਗੱਲ ਆ, ਅੱਲਾ ਝੂਠ ਨਾ ਮਰਾਵੇ। ਅੱਛਾ, ਉਹ ਚੁੱਪ ਕਰ ਰਿਹਾ ਹੈ। ਹੁਣ ਜਾਇਦਾਰ ਦੀ ਲਾਇਕ ਹੋਇਆ ਕਿ ਨਹੀਂ? ਉਹ ਚੁੱਪ ਕਰ ਰਿਹਾ। ਉਹਨੇ ਆਖਿਆ ਤੇਗਾ ਸਿੰਘ ਜਿਹੜੀ ਸਾਂਗੇ ਮੰਗੇ ਦੇ ਕੋਲ 3.5 ਮਰਬੇ ਪੈੜੀ ਆ ਨਾ, ਉਹ ਵੀ ਤੇਰੇ ਨਾਂ ਲਾ ਦਿੱਤੀ। ਤੇ ਉਹ ਉੱਠ ਕੇ ਜਾਂਦੇ ਨੇ, ਸਾਹ ਵੀ ਪੁੱਠੀ ਮਰਦਾ ਹਾਂ। ਤੇਗਾ ਸਿੰਘ ਸਰਦਾਰ ਆਂਦਾ ਹੈ ਉਹ ਮੇਰੇ ਉਹ ਭਰਾਓ, ਉਹ 2 ਚੁਗਲੀਆਂ ਹੋਰ ਮਾਰ ਜੋ, ਉਹ ਮੇਰਾ ਕੰਮ ਬਣ ਗਿਆ। ਆਹ ਗੱਲ ਜਿਹੜੀ ਆ ਨਾ, ਇਹ ਅੱਲਾ ਝੂਠ ਨਾ ਮਰਾਵੇ, ਇਹ ਮੇਰੀ ਮੌਜੂਦਗੀ ਦੀ ਆ। ਹਾਂ, ਉਹ ਫਿਰ ਤੇਗਾ ਸਿੰਘ ਸਰਦਾਰ ਇਹ ਵੇਖਿਆ ਹੈ। ਫਿਰ ਉਹ ਨਾ ਲੌਡੇ ਕੇ ਵੇਲੇ ਨਾ ਪੇਸ਼ੀ ਕੇ ਵੇਲੇ ਨਹਾ ਧੋ ਕੇ ਘੋੜੀ ਤੇ ਉਹਨੇ ਚੜ੍ਹਨਾ, ਨਵੀਂ ਕੰਡੀ ਦੀ ਪੱਗ ਬੰਨ੍ਹ ਕੇ ਨਾ, ਤੇ ਉਹਨੇ ਹਾਂ ਤੇ ਘੋੜੀ ਤੇ ਫਿਰਦਾ ਹੈ। ਜਿੱਥੇ ਕੋਈ ਉਹਨਾਂ ਦੇ ਉਹਦੀ ਪੈੜੀ 'ਚ ਫਸਲ 'ਚ ਲੰਗਰ ਡੱਠਾ ਨਾ, ਉੱਥੋਂ ਘੋੜੀ ਉਹਨੇ ਪਰਾਂ ਕਰ ਲਿਆ। ਜਿੱਥੇ ਕੋਈ ਬੰਦਾ ਉਹਦਾ ਫਸਲ ਵੱਢਣ ਡਿਆ, ਉੱਥੋਂ ਪਰਾਂ ਕਰ ਲਿਆ, ਹਟ ਨਾ ਜਾਵੇ। ਉਹਨੇ ਉਹ ਭੱਜ ਕੇ ਬੰਦਾ ਉਹਦੇ ਸਾਹਮਣੇ ਹੋਇਆ। ਉਹਨੇ ਆਖਿਆ ਸਰਦਾਰ ਸਾਹਿਬ ਸਲਾਮ ਦਾ। ਉਹਨੇ ਆਖਿਆ ਸਾਹਿਬ ਨੂੰ ਸਲਾਮ। ਉਹਨੇ ਤਾਂ ਰੱਬ ਦਾ ਹੀ ਨਾਂ ਲਿਆ। ਉਹਨੇ ਆਖਿਆ ਉਹਨੂੰ ਸਲਾਮ ਆ। ਹਾਂ ਵੇਖਿਆ। ਫਿਰ ਇਹ ਵੱਡੇ ਪਿੰਡ ਦੇ ਵਿੱਚ ਤੇਗਾ ਸਿੰਘ ਹੁੰਦੀ ਰਹੀ, ਐਵੇਂ ਝੂਠ ਮਾਰ। ਉਹਦੇ 'ਚ ਕੋਈ ਬੰਦਿਆਂ ਵਾਲੀ ਗੱਲ ਬਣ ਗਈ। ਹਾਂ, ਉਹਨਾਂ ਸਰਕਾਰੀਆਂ ਦਾ ਨਾਂ ਹੀ ਕਿਸੇ ਨਹੀਂ ਲਿਆ। ਨਾਸ਼ਤਾ ਜਾਣੀ ਉਹਨੇ ਤਾਂ ਤਾਰ ਗਿਆ। ਫਿਰ ਤਾਰ ਗਿਆ। ਹਾਂ, ਉਹਨੇ ਆਖਿਆ ਅਸਲ 'ਚ ਉਹਨਾਂ ਨੇ ਨਾ ਹੁਜਤ ਕੀਤੀ ਸੀਗੀ ਤੇ ਉਹ ਅੱਲਾਹ ਪਾਕ ਨੇ ਨਾ ਉਹਨਾਂ ਦੀ ਕੈਸਾ ਮੂੰਹ ਕਾਲਾ ਕੀਤਾ। ਮੈਂ ਨਾ ਵੀ ਉਹਨਾਂ ਨੇ ਹੁਜਤ ਕੀਤੀ ਸੀ ਵੀ ਮਾੜਾ ਹੈਗਾ ਇਹਨੇ, ਇਹਨਾਂ ਨੂੰ ਕੀ ਕਰ ਲੈਣਾ। ਉਹ ਅਧੀਏ ਆ, ਉਹਦਾ ਰੱਬ ਨੇ ਲੰਗ ਰੱਖ ਲਿਆ। ਤੇ ਉਹਨੇ ਆਵਾਜ਼ ਮਾਰੀ ਤੁਰਿਆ ਜਾਂਦਿਆਂ ਨੂੰ, ਉਹ ਮੇਰੇ ਭਰਾਓ ਇੱਕ ਅੱਧੀ ਚੁਗਲੀ ਹੋਰ ਮਾਰ ਜੋ, ਮੇਰਾ ਕੰਮ ਬਣ ਜੇ। ਉਹਨਾਂ ਆਖਿਆ ਸਾਹ ਵੀ ਹੁਣ ਤੇਰਾ ਉਹ ਦੁਖਦਾ ਹਾਂ 8-7 ਕਿੱਲੇ। ਅੱਛਾ, ਉਹ ਨਾ ਜੁਮੇ ਦਾ ਦਿਨ ਸੀ। ਇੱਥੇ ਕਣਕ ਸੀ। ਅੱਛਾ, ਤੇ ਕਣਕ ਚੰਗੀ ਫੱਬੀ ਸੀ। ਇੱਥੇ ਨਾਲ ਜੁਮਾ ਪੜਨ ਗਏ ਤੇ ਬੰਦਾ ਆਇਆ। ਉਹਨੇ ਆਖਿਆ ਉਹ ਆ ਵੱਡੀਆਂ ਮਸ਼ੀਨਾਂ ਜਿਹੜੀਆਂ ਲਾਗੇ ਇੱਕ ਬੰਦੇ ਨੇ ਮਸ਼ੀਨ ਫੇਰ ਲਈ ਤੇ ਨਾੜ ਪਿਆ ਸੀ, ਦਾਣੇ ਲੈ ਗਿਆ ਸੀ। ਉੱਥੇ ਡੰਗਰ ਬਾਗੀ ਚਾਰਨ ਰਹੇ ਹਨ। ਕਿਤੇ ਕਿਸੇ ਨੇ ਸਿਗਰਟ ਲਾਈ ਆ ਤੇ ਉਹਦੇ ਨੂੰ ਵਾਹ ਮਾੜੀ ਚੰਗੀ ਵਗਦੀ ਤੇ ਸਿਗਰਟ ਉਹਨੇ ਪੀਲ ਸੁੱਟੀ ਆ ਆਪਣੀਆਂ ਬੁਝਾ ਕੇ ਤੇ ਬੁਝੀ ਨਹੀਂ, ਉਹ ਸੜ ਗਿਆ, ਉਹਨੂੰ ਅੱਗ ਲੱਗ ਗਈ। ਬੰਦੇ ਭੱਜੇ ਆਏ, ਗਰਮੀ ਸੀ। ਉਹਨਾਂ ਆਖਿਆ ਵੀ ਅੱਗ ਕਣਕ ਨੂੰ ਲੱਗ ਗਈ ਆ। ਮੈਨੂੰ ਦੱਸਿਓ ਨੇ ਬਾਬਾ ਤੇਰੀ ਕਣਕ ਨੂੰ ਅੱਗ ਲੱਗ ਗਈ ਆ। ਮੈਂ ਕਿਹਾ ਉਹ ਬੁਝਣ ਡਈ ਆ, ਹੁਣ ਇੰਨੀ ਆ ਗਈ ਆ, ਮੈਂ ਕਿੱਦਾਂ ਬੁਝਾ ਲੂੰ। ਇੱਕ ਮੁੰਡਾ ਸੀ ਛੋਟਾ ਜਿਹਾ ਮੇਰਾ ਐਡਾ ਕੁ, ਉਹ ਭੱਜ ਗਿਆ। ਉਹਦੇ ਕੋਲ ਨਾ ਡੱਕੀ ਗਈ, ਭੱਜ ਗਿਆ। ਉਹਦੇ ਪੈਰੀਂ ਦੇ ਲੈਣ ਜੀ ਜੁੱਤੀ ਤਰਲੇ ਤੁਰਲੇ ਮਾਰਦਾ ਰਿਹਾ। ਉਹ ਫਿਰ ਮਾਰੀ ਦਾ ਨਾ ਆਹ ਤਾਰ ਲੱਗੀ ਸੀ ਗੇਟ ਨੂੰ, ਸਾਹਮਣਾ ਭੱਜ ਗਿਆ ਇੰਡੀਆ ਨੂੰ। ਹਾਂ ਨਾਲ ਉਹ ਉੱਥੇ ਕੋਈ ਸਿੱਖਾਂ ਦਾ ਪ੍ਰੋਗਰਾਮ ਸੀ, ਇਕੱਠੇ ਹੋਏ। ਉਹਨੇ ਆਖਿਆ ਅੱਗ ਲੱਗ ਗਈ ਆ। ਉਹਨਾਂ ਆਪਣੇ ਕੰਪਨੀ ਕਮਾਂਡਰ ਨੂੰ ਆਖਿਆ ਵੀ ਮੁਸਲਮਾਨਾਂ ਦੀ ਕਣਕ ਨੂੰ ਅੱਗ ਲੱਗ ਗਈ ਹੈ, ਕੀ ਆਰਡਰ ਹੈ ਸਾਡੇ ਬਾਰੇ। ਉਹਨੇ ਆਹ ਸਾਰੀ ਮੇਰੇ ਰੰਜਰ ਵਾਲੇ ਵੀ ਭੱਜ ਜਾਣ ਤੇ ਪਿੰਡ ਵੀ ਸਾਰਾ ਜਾਓ, ਉਹ ਟਰੈਕਟਰ ਬੁਝਾ ਕੇ ਆਓ। ਉਹ ਟਰੈਕਟਰ ਲੈ ਕੇ ਆ ਗਏ। ਉਹ ਆਪੇ ਸਾਰੀ ਨਾ ਲੱਗ ਜੇ, ਸਾਰੀ ਨਾ ਸੜ ਜੇ।
ਉਹਨਾਂ ਟਰੈਕਟਰ ਵੀ ਲੈ ਆਂਦੇ, ਕਿਸੇ ਛਾਪੇ ਫੜ ਲਏ, ਕਿਸੇ ਨੇ ਬਾਲਟੀਆਂ ਫੜ ਲਈਆਂ ਅੱਗ ਪਾਣੀ ਲਈ ਆਉਣ। ਉਹ ਚੌਧਰੀ ਸਾਹਿਬ ਉਹਨਾਂ ਨਾਲ ਸੁੱਕੀ ਜ਼ਮੀਨ ਪੁੱਟ ਕੇ ਨਾ ਵੱਡਿਆਂ ਟਰੈਕਟਰਾਂ ਨੇ ਅੱਗ ਨੂੰ ਘੇਰਾ ਪਾ ਲਿਆ, ਡੱਕ ਲਈ। ਜੇ ਵੇਲੇ ਬੋਝ ਵੱਜ ਗਈ, ਸਾਥੋਂ ਇੱਥੋਂ ਕੋਈ ਨਹੀਂ ਗਿਆ, ਨਾ ਕੋਈ ਰੰਜਰ ਵਾਲਾ। ਇਹ ਜਿਹੜੇ ਪਿੰਡ ਦੇ ਬੰਦੇ ਆਏ ਸੀ, ਪਿੰਡ ਦਾ ਨਾਂ ਕੀ ਆ? ਆ ਨਾਲ ਜਿਹੜਾ ਪਿੰਡ ਦੋਖੇ ਨੇ ਦੋਖਿਆਂ ਦੇ ਬੰਦੇ ਸਨ। ਦੋਖਿਆਂ ਦੇ ਪਿੰਡ ਨੇ ਹਾਂ ਬੰਦਿਆਂ ਨੇ ਆ ਕੇ ਦੱਸਿਆ ਨਾ। ਹਾਂ ਦੋਖਿਆਂ ਦੇ ਪਿੰਡ ਦੇ ਬੰਦਿਆਂ ਨੂੰ ਗਿਆ। ਉਹ ਮੁੰਡੇ ਦਾ ਆਵਾਜ਼ ਨਹੀਂ, ਉਹ ਜਿਹੜਾ ਚਿੱਟੀ ਬਾਗ। ਅੱਛਾ, ਉਹ ਨਾ ਜਿਹੇ ਵੇ ਬੁਝਾ ਬਜੂਲੀ ਦੇ ਇਕੱਠੇ ਹੋਏ ਨੇ। ਸਾਡਾ ਇਹ ਰੰਜਰ ਵਾਲਾ ਹਵਾਲਦਾਰ ਗਿਆ, ਸੂਬੇਦਾਰ, ਅੱਡੋ ਵੱਡੀ ਹੋ ਜਾਓ, ਵੱਡੋ ਵੱਡੀ ਹੋ ਜਾਓ। ਉਹ ਜਿਹੜਾ ਪਿੰਡ ਦਾ ਨੰਬਰਦਾਰ ਸੀ ਨਾ, ਉਹਨੇ ਖਿੱਚ ਕੇ ਚਪੇੜ ਮਾਰੀ ਦੋਖਿਆਂ ਦਾ ਜਿਹੜਾ ਨੰਬਰਦਾਰ ਸਰਦਾਰ ਸੀ। ਉਹਨੇ ਆਖਿਆ ਇੱਥੇ ਰੈਣੀਆਂ ਵਟਾਉਣ ਡਏ ਆ, ਪਿੰਡ 'ਚ ਅੱਗ ਲੱਗੀ, ਕਣਕ ਨੂੰ ਅੱਗ ਲੱਗੀ ਆ ਤੇ ਬੰਦਾ ਕੋਈ ਨਹੀਂ ਆਇਆ। ਇਹਨਾਂ ਨੇ ਅੱਗ ਬੁਝਾਈਏ, ਤੂੰ ਮੰਨ ਕੇ ਅੱਡੋ ਅੱਡੀ ਹੋ ਜਾਓ, ਅੱਡੋ ਅੱਡੀ ਹੋ ਜਾਓ, ਕਿਹੜੀ ਚੀਜ਼ ਹੈ ਤੂੰ ਹੈ? ਉਹ ਨਹੀਂ ਕੁਛ ਕਿਹਾ। ਉਹ ਸਰਦਾਰ 700 ਕੀ ਮਾਂ ਦਾ ਮਾਲਕ ਸੀ। ਉਹਨੇ ਆਖਿਆ ਆਹ ਬੱਚਾ ਨਹੀਂ ਸਾਡਾ ਰਿਹਾ ਤੇ ਤੁਸੀਂ ਮੁਸਲਮਾਨ ਇਸ ਤਰ੍ਹਾਂ ਦੇ। ਉਹ ਫਿਰ ਸਿੱਖ ਜਿਹੜੇ ਨਾ, ਉਹ ਮੇਰੇ ਨੂੰ ਆਖਣ ਡਿਆ ਵੀ ਸਾਨੂੰ ਆਂਦੇ ਨੇ ਚੌਧਰੀ, ਆਂਦੇ ਨੇ ਚੌਧਰੀ ਕਣਕ ਤੇ ਤੇਰੀ ਬੜੀ ਸੀ। ਅਸੀਂ ਕਈ ਵੇਰਾਂ ਮੈਨੇ ਹਬਿਆਰ ਕੀ ਚੌਧਰੀ ਦੀ ਕਣਕ ਬੜੀ ਆ ਤੇ ਚੰਗਾ ਝਾੜ ਨਿਕਲ ਸੜ ਗਈ ਆ ਤੇ ਕੋਈ ਗੱਲ ਨਹੀਂ। ਤੇ ਕਹਿੰਦਾ ਉਹ ਕੋਈ ਨਹੀਂ ਗੱਲ ਯਾਰ, ਇਹਦੀ ਕਣਕ ਤੇ ਪੂਰੀ ਕਰ ਸਕੀ ਦੀ ਆ। ਇੱਕ ਤੰਗੜ ਤੂੜੀ ਦਾ ਤੇ 2-2 ਮਣ ਕਣਕ ਲਾ ਦੀਏ ਹਰ ਬੰਦੇ ਨੂੰ ਕਿੱਲੇ ਦੀ, ਤੇ ਇਹਦੀ ਪੂਰੀ ਕਰ ਸਕੀ ਦੀ ਆ। ਤੇ ਕਹਿੰਦਾ ਉਹ ਇਹਦੀ ਤੇ ਕਰ ਸਕੀ ਦੀ ਆ ਤੇ ਇਹਨੂੰ ਕਰਨ ਕਿਹਨੇ ਦੇਣੀ ਆ? ਇਹਨਾਂ ਦੀ ਪੈਲੀ ਦੇ ਵਿੱਚ ਨਾ ਐਂ ਕਰਕੇ ਟਰਾਲੀ ਜਾਣ ਕੇ ਤੂੜੀ ਦੀ ਸੁੱਟ ਦਿਓ। ਉਹ ਵਾਗੀ ਵਿੰਗ ਕਮਾਂਡਰ ਕੋ ਚਲੀ ਜੂ, ਇਹਨੂੰ ਨਾ ਪਣ ਲੈਣਗੇ। ਏਡੇ ਕੁ ਚੰਗਾ ਮੁਸਲਮਾਨਾਂ ਦਾ ਜਿਹੜੀ ਇਹ ਗੌਰਮੈਂਟ ਹੈ, ਇਹ ਤੇ ਏਡੀ ਕੁ ਚੰਗੀ ਹੈ, ਇਹਨਾਂ ਦੀ ਖੈਰ ਖਵਾ ਨਹੀਂ ਅਸੀਂ ਆ। ਉਹਨੇ ਆਖਿਆ ਇਹ ਅਸੀਂ ਜੇ ਸਾਡੇ ਵੱਸ ਹੋਵੇ ਇਹਨੂੰ ਤੇ ਅਸੀਂ ਕਦੀ ਵੀ ਨਾ ਕੁਛ ਕਰ। ਬਾਬਾ ਜੀ ਇਹ ਦੇਖੋ ਜਿਹੜੀ ਸਾਂਝ ਸੀਗੀ, ਇਹ ਸਾਂਝ ਜਿਹੜੀ ਸੀ ਇਹ ਦੁਬਾਰਾ ਦੇਖ ਲਓ ਇਦਾਂ ਅਗਰ ਹੋ ਜਾਵੇ ਤਾਂ ਕਿੱਡੇ ਫਾਇਦੇ ਲੋਕਾਂ ਨੂੰ। ਕਿੱਡੇ ਫਾਇਦੇ ਹੋ ਜਾਣ, ਕਿੱਡੇ ਫਾਇਦੇ। ਬਿਲਕੁਲ ਉਹਨਾਂ ਇਸ ਤਰ੍ਹਾਂ ਨਾ ਸਰਦਾਰਾਂ ਨੇ ਆਖਿਆ ਇਹ ਕਿਹੜੀ ਗੱਲ ਹੈ ਤੇ ਆਖਣ ਲੱਗੇ। ਅਸੀਂ ਹੁਣ ਗੱਲ ਕਰਦੇ ਆ ਭਈ ਤੈਨੂੰ ਸਾਫ ਦੇਗਾ, ਇਹਨਾਂ ਕੀ ਦੇਣਾ? ਮੈਨੂੰ ਆਖਣ ਲੱਗੇ ਨਾਰਾਜ਼ ਉਹ ਗੱਲ ਅਸਲ ਤੇ ਹੁਣ ਉੱਥੇ ਹੋਣਾ ਕਿ ਭੈਣ ਫਿਰ ਕਿਸ ਤਰ੍ਹਾਂ ਨਾਰਾਜ਼? ਹਾਂ, ਭੈਣ ਉਹ ਫਿਰ ਕਣਕ ਜੂ ਸੜ ਗਈ ਤੇ ਭੈਣਾਂ ਭਰਾ ਆਏ। ਇਸ ਤਰ੍ਹਾਂ ਜਿਸ ਤਰ੍ਹਾਂ ਆਹ ਪਾਣੀ ਤਾਂ ਨਹੀਂ ਪੀਤਾ, ਇਹੋ ਛਬੀਲ ਲੱਗੀ ਰਹੀ। ਇਧਰੋਂ ਢਾਣੇ ਆਏ ਤੇ ਆਖਰ ਤੇ ਤੈਨੂੰ ਪਤਾ ਮਿੱਠਾ ਵੀ ਤੇ ਖਰਚ ਹੋਣਾ, ਦੁੱਧ ਵੀ ਹੋਣਾ। ਨੁਕਸਾਨ ਹੋ ਗਿਆ, ਖਬਰ ਲੈਣ ਆਇਆ, ਚਾਹ ਪਾਣੀ ਪਿਲਾਉਣ। ਉਹ ਸਾਡੀ ਭੈਣ ਆਈ ਮਾਸੀ ਦੀ। ਅੱਛਾ, ਹਾਂਜੀ ਆ ਵੀ ਸੁਣਿਆ ਕਣਕ ਸੜ ਗਈ ਆ। ਮੈਂ ਕਿਹਾ ਸੜ ਗਈ ਆ। ਐ ਕਿੰਨੀ ਕੁ ਸੜੀ ਆ? ਮੈਂ ਹਾਂ ਉਸ ਜ਼ਮਾਨੇ 700 ਰੁਪਈਆ ਵੀ ਬੜਾ ਸੀ। ਮੈਂ ਕਿਹਾ ਵੀ 6-7 ਕਿਲੇ ਕਣਕ ਸੜੀ ਤੇ 700 ਰੁਪਈਆ ਸੜਿਆ ਜੀ। ਐ ਤੂੰ ਬੋਝੀ ਜੀ ਲੈ ਗਿਆ ਹੈ? ਮੈਂ ਕਿਹਾ ਬੋਝੀ ਜੀ ਨਹੀਂ ਜਿਹੜੀ ਤੁਸੀਂ ਭੈਣ ਦੀ ਲੰਨ ਦਿੱਤੀ ਆਉਂਦੇ ਜੀ। ਹਾਂ ਮੁਲਕ ਮੈਂ ਕਿਹਾ ਆ ਗਿਆ ਹੈ। ਹਾਂ ਤੇ ਮੈਂ ਕਿਹਾ ਗਿਣਨਾ ਤੇ ਮੈਂ ਹੈਗਾ ਨਾ, ਮੇਰੇ ਹੱਥ 'ਚ ਹੀ ਨਹੀਂ ਰਿਹਾ ਤੇ ਮੈਂ ਉਹ ਦੱਸਣਾ ਤੇ ਜਿਹੜਾ ਆਏਗਾ ਤੇ ਖਰਚਾ ਹੋਇਆ ਮੇਰਾ। ਹਾਂ ਮੈਂ ਕਿਹਾ ਵੀ 7 ਕਿਲੇ ਕਣਕੀ ਤੇ 700 ਰੁਪਈਆ ਇਹਦੀ ਡੰਡ ਗਈ ਲੈ। ਤਾਂ ਫਿਰ ਉਹਨੇ ਗੁੱਸਾ ਨਹੀਂ ਕੀਤਾ? ਗੁੱਸਾ ਕੀ ਕਰਨਾ ਸੀ, ਗੁੱਸੇ ਮਾੜੀ ਮੋਟੀ ਦੀ। ਮੈਨੂੰ ਆਖਿਆ ਸੀ, ਮੈਂ ਤੂੰ ਕੱਲੀ ਪੀ ਗਈ ਹੈ? ਮੈਂ ਮਲਫ ਤੋਂ ਲਾ ਕੇ ਜੇ ਤੱਕ ਗਿਣ ਕੇ ਦੱਸਿਆ ਵਿੱਚੇ ਰੱਖੇ ਨੇ ਤੇਰੇ ਤੋਂ ਪਹਿਲਾਂ, ਤੇ ਤੇਰੇ ਅੱਗੇ ਦੁੱਖ ਪਲਿਆ ਵੀ ਤੂੰ ਭੈਣ ਹਿਰਖ ਕਰੇਂਗੀ ਵੀ ਮਾੜਾ ਹੋਇਆ। ਹਾਂ ਮੈਨੂੰ ਪਹਿਲਾਂ ਦੱਸ ਮੈਂ ਪੀਣਾ ਹੀ ਨਹੀਂ ਸੀ। ਮੈਂ ਕਿਹਾ ਇਸ ਗਲਾਸ ਨਾਲ ਮੈਂ ਕਿਹੜਾ ਬਚ ਜਾਣਾ। ਸਹੀ ਗੱਲ ਆ। ਅੱਛਾ ਬਾਬਾ ਇੱਕ ਹਿਸਟਰੀ ਸੁਣੀ ਸੀ, ਸਨ 81 ਵਿੱਚ ਦੋਖਿਆਂ ਵਿੱਚ ਲੋਕ ਇੱਥੇ ਉੱਠ ਕੇ ਆ ਗਏ ਸੀ ਇੱਕ ਦਿਨ। ਮੈਂ ਵੀਡੀਓ ਵੇਖੀ। ਅੱਛਾ ਮੇਰੇ ਜ਼ਿਹਨ ਚ ਆ। ਅੱਛਾ ਅੱਛਾ ਬਾਬਾ ਜੀ ਇਹ ਫਿਰ ਜਿਹੜੇ ਉੱਠ ਕੇ ਬੰਦੇ ਗਏ ਇਥੋਂ, ਤੁਹਾਡੇ ਨਾਲ ਦੁਬਾਰਾ ਕਦੇ ਉਹਨਾਂ ਦੀ ਮੁਲਾਕਾਤ ਹੋਈ ਆ? ਇੰਨੇ ਚੰਗੇ ਬੰਦੇ ਸੀ ਉਹ? ਉਹਨਾਂ ਚੋਂ ਜਿਹੜੇ 2 ਬੰਦੇ ਸਾਡੇ ਪਿੰਡ ਦੇ ਆਏ ਸਨ ਪਰਮਟ ਤੇ ਇੱਕ ਖੱਤਰੀ ਆਇਆ ਸੀ ਲਾਗੇ ਕੋਹਰੀਆਂ ਪਿੰਡ ਆ, ਨੰਤੇ ਸ਼ਾਹ ਦੇ ਨਾਂ ਸੀ। ਉਹ ਵਿਆਜ ਵੀ ਦਿੰਦੇ ਸੀ ਲੋਕਾਂ ਨੂੰ ਪੈਸੇ ਪੂਏ। ਉਹ ਖੱਤਰੀ ਜਿਹੜੇ ਹੁੰਦੇ ਨੇ ਉਹ ਵਿਆਜੜੀ ਹੁੰਦੇ ਨੇ, ਸਹੀ ਤੇ ਹੋਰ ਹੁੰਦੇ ਨੇ, ਉਹਨਾਂ ਨੂੰ ਸ਼ਾਹ ਹੀ ਆਂਦੇ ਹਨ। ਅੱਛਾ ਉਹ ਆਇਆ ਸੀ, ਉਹ ਆਣ ਕੇ ਰੋਂਦਾ ਸੀ। ਸ਼ਾਹ ਬੜਾ ਚੰਗਾ ਸੀ। ਉਹ ਆਣ ਕੇ ਰੋਂਦਾ ਸੀ। ਸਾਡੇ ਪਿੰਡ ਨਾਲ ਉਹਦਾ ਵਰਤਾਅ ਸੀ ਬੜਾ। ਸਾਡੇ ਪਿਓ ਦਾ ਇੱਕ ਮਾਮਾ ਸੀ ਇੱਥੇ, ਉਹ ਬੜਾ ਚੌਧਰੀ ਆਦਮੀ ਸੀ, ਹਵਾਲਦਾਰ ਰਿਹਾ ਆਰਮੀ ਦੇ ਵਿੱਚ। ਤੇ ਕੋਈ ਉਹਦੇ ਪੈਸੇ ਵੀ ਉਹਦੇ ਕੋਲ ਉਸ ਜ਼ਮਾਨੇ 'ਚ ਹੈਗੇ ਹਨ। ਉਹਦਾ ਪੁੱਤ ਬਣਿਆ ਸੀ ਸ਼ਾਹ। ਉਹ ਲੋਕਾਂ ਨੂੰ ਨਾ
ਘਰ 'ਚ ਪਾਣੀ ਦਵਾਉਂਦਾ ਹੁੰਦਾ ਸੀ, ਜਿਹਦਾ ਕਿਸੇ ਦਾ ਵਿਆਹ ਹੋਣਾ ਤੇ ਚਲੇ ਜਾਣਾ ਤੇ ਆਖਣਾ ਲਾਗੇ ਦੁਕਾਨ ਸੀ ਸੁਨਿਆਰੇ ਦੀ ਵੀ ਸੀ, ਦੁਕਾਨਾਂ ਕੱਪੜੇ ਵਾਲੀਆਂ ਵੀ ਸੀ। ਸ਼ਾਹ ਨੂੰ ਜਾ ਕੇ ਆਖਣਾ ਆਹ ਲੈ ਦੇ ਆਹ ਲੈ ਦੇ, ਉਹਨੇ ਤੁਰਨਾ ਤੇ ਨਾਲ ਮਾੜਿਆਂ ਬੰਦਿਆਂ ਨੇ ਮਗਰ ਤੁਰ ਜਾਣਾ, ਇਹਨੂੰ ਆਹ ਦਿਓ ਇਹਨੂੰ ਆਹ ਦਿਓ, ਤੇ ਉਹਨੇ ਉਹ ਦੇਣਾ। ਤੇ ਜਿਹੜੇ ਹਨ ਨਾ ਆਪਣੇ ਸਰਦਾਰ ਸਿੱਖ, ਉਹ ਦੋ ਆਏ ਸਨ, ਮੱਖਣ ਸਿਉਂ ਤੇ ਸ਼ੇਰ ਸਿਉਂ ਦੋਵੇਂ ਹੀ। ਉਹ ਦੋਵੇਂ ਚਾਚਿਆਂ ਬਾਬਿਆਂ ਦੇ ਹਨ, ਸਗੇ ਨਹੀਂ ਸਨ। ਅੱਛਾ। ਉਹ ਆਣ ਕੇ ਫਿਰ ਰੋਏ ਧੋਏ ਬੜਾ। ਉਹ ਆਖਣ ਲੱਗੇ ਵੀ ਜਿਹੜੀ ਸਾਡੀ ਇੱਥੇ ਇੱਜ਼ਤ ਸੀ ਨਾ ਉੱਥੇ ਨਹੀਂ ਹੋਈ, ਉੱਥੇ ਨਹੀਂ ਹੋਈ, ਉੱਥੇ ਕੋਈ ਕਿਸੇ ਦੀ ਇੱਜ਼ਤ ਦਾ ਪਿਆਰ ਹੀ ਨਹੀਂ ਹੈਗਾ। ਸਾਡੇ ਵੇਖ ਲਾ ਨਵੇਂ ਲੋਕ, ਨਵੀਂ ਜਗ੍ਹਾ, ਨਵੇਂ ਤੌਰ ਨਵੇਂ ਲੋਕ, ਨਵੇਂ ਜਗ੍ਹਾ, ਕੋਈ ਗੱਲ ਨਹੀਂ। ਰਿਸ਼ਤਾ ਕਰਨ ਲੱਗਿਆ ਵੀ ਡਰੀਦਾ। ਪੁਰਾਣੇ ਬੈਠੇ ਹਾਂ, ਕਿਸੇ ਨੂੰ ਸੱਜਣਾ ਨੂੰ ਪੁੱਛ ਲਈਦਾ ਸੀ ਵੀ ਚੰਗਾ ਕਿ ਮਾੜਾ, ਉੱਥੇ ਕਿਸੇ ਨੂੰ ਪੁੱਛੀਏ ਕੀ, ਸਾਰੇ ਤੇ ਨਵੇਂ ਨੇ ਤੇ ਹਾਲ ਕੋਈ ਨਹੀਂ ਗਾ। ਬਾਬਾ ਇੱਥੇ ਜਦੋਂ ਗਏ ਸੀ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਤਾਂ ਨਹੀਂ? ਮਾਲੀ ਤਾਂ ਹੋਇਆ ਹੋਣਾ, ਜਾਨੀ ਤਾਂ ਨਹੀਂ ਨੁਕਸਾਨ ਹੋਇਆ? ਨਹੀਂ ਬਈ, ਜਾਨੀ ਆ ਪਿੰਡ ਚੋਂ ਵੀ ਨਹੀਂ ਹੋਇਆ। ਮਨਿਆਲਾ ਪਿੰਡ ਏਡਾ ਵੱਡਾ ਸੀ, ਇਹ ਵੀ ਨਹੀਂ ਹੋਇਆ। ਸਾਡੇ ਲਾਗੇ ਕੋਈ ਵੱਢ ਫੱਟ ਨਹੀਂ ਹੋਈ, ਨਾ ਕੋਈ ਨਹੀਂ ਹੋਈ। ਤੁਹਾਡਾ ਦਿਲ ਕਰਦਾ ਵੀ ਜਦੋਂ ਕਿਤੇ ਮੇਰੇ ਜਿਹੜੇ ਸੱਜਣ ਵੇਲੀ ਹੈਗੇ ਆ ਤੇ ਨਾਲ ਮਿਲਣਾ? ਹਾਂ, ਨਹੀਂ ਹੁਣ ਤੇ ਇਹ ਹਿਸਾਬ ਲਾਉਣ ਡਿਆ ਮੈਂ ਆਪਣਾ। ਮੈਂ ਕੱਲਾ ਝੂਠ ਨਾ ਮਰਾਵੇ, ਮੈਂ ਤੈਨੂੰ ਦੱਸਿਆ ਵੀ ਮੈਂ 15 16 14 ਸਾਲਾਂ ਦਾ ਤੇ ਪੱਕਾ ਸਨ 47 ਚ। ਉਥੋਂ ਗਿਣ ਲਾ ਵੀ ਹੁਣ ਮੇਰੀ ਉਮਰ ਕਿੰਨੀ ਹੋਊ, ਚੱਲ 14 ਤੋਂ ਗਿਣ ਲਾਗਾ ਹੁਣ। ਹਾਂ 90 ਸਾਲ ਹੋ ਚੱਲੀ ਹੈ, 90 91 ਹੋ ਚੱਲੀ ਆ। ਅੱਛਾ, ਉਹਦੇ ਵਿੱਚ ਹੁਣ ਨਾ ਤੇ ਕੋਈ ਇਸ ਪਿੰਡ 'ਚ ਮੇਰਾ ਨਹੀਂ ਰਿਹਾ ਜੀ, ਇੱਕ ਨਹੀਂ ਗਾ, ਨਾ ਕੋਈ ਬੁੱਢੀ ਤੇ ਨਾ ਕੋਈ ਬੰਦਾ। ਉਹ ਸਾਡਾ ਜੱਦੀ ਪਿੰਡ ਆ ਨਾ, ਅਸੀਂ ਵਸੀਨ ਆ ਸ਼ੁਰੂ ਤੋਂ, ਪਨਾਹਗੀਰ ਨਹੀਂ, ਇੱਥੋਂ ਦੇ ਰੰਗੇਜਾਂ ਦੇ ਵੇਲੇ ਦੇ। ਉੱਥੇ ਇੱਕ ਸਾਡੀ ਫੁੱਫੀ ਆ, ਉਹ ਕੋਈ ਇੱਕੋ ਹੀ ਆ ਪਿੰਡ ਦੇ, ਦੂਜੇ ਸਾਰੇ ਚਾਚੇ ਬਾਬੇ ਖਤਮ ਹੋ ਗਏ ਨੇ। ਉਹਨਾਂ ਦੇ ਵਿੱਚੋਂ ਉਹਨਾਂ ਦਾ ਦਾਦਾ ਕਹਿਣ ਲਾ, ਕਿਸੇ ਦਾ ਚਾਚਾ, ਕਿਸੇ ਦਾ ਕੁਝ, ਉਹਨਾਂ ਦੇ ਵਿੱਚੋਂ ਮੈਂ ਹੀ ਹਾਂ। ਮੈਂ ਇੱਥੇ ਰਹਿਣਾ, ਜੋ ਮੈਂ ਜਾਣਾ ਹੈ ਨਾ, ਤੇ ਉਦੋਂ ਮੈਂ ਪੁੱਛਦਾ ਵੀ ਆਹ ਕਿਹਦਾ ਹੈ, ਆਹ ਕਿਹਦਾ ਹੈ। ਉਹ ਪੁੱਛਣ ਵਾਲੀ ਗੱਲ ਹੀ ਨਹੀਂ ਰਹਿ ਗਈ, ਨਵਾਂ ਹੀ ਪੋਸ਼ ਹੋ ਗਿਆ ਸਾਰਾ। ਸਭ ਦੁਨੀਆ ਤੋਂ ਚਲੇ ਗਏ ਨੇ, ਸਾਰੇ ਚਲੇ ਗਏ ਨੇ, ਕੋਈ ਨਹੀਂ ਰਹਿ ਗਿਆ। ਇੱਥੇ ਇੱਕ ਘੁਮਿਆਰ ਆ, ਉਹ ਹੈਗਾ ਮੇਰੀ ਉਮਰ ਦਾ, ਦੂਜਾ ਕੋਈ ਜੀ ਨਹੀਂ ਗਾ ਸਭ। ਤੇ ਹੁਣ ਅੱਲਾਹ ਤਾਲਾ ਨੇ ਐਡਾ ਵੱਡਾ ਮਾਲਕ ਮੈਂ ਨਹੀਂ ਤੇ ਹਾਂ ਤੇ ਉਂਝ ਮੇਰੀ ਨਾ ਅੱਲਾਹ ਤਾਲਾ ਇੱਜ਼ਤ ਰੱਖੀ ਆਉਂਦਾ। ਜੇ ਕਿਸੇ ਬੰਦੇ ਨੂੰ ਜਾ ਕੇ ਤਰਲਾ ਮਾਰੀਏ ਨਾ ਵੀ ਯਾਰ ਇੰਜ ਨਾ ਕਰ, ਇੰਜ ਕਰ, ਤੇ ਉਹ ਮੰਨ ਜਾਂਦਾ। ਪਤਾ ਨਹੀਂ ਰੱਬ ਹਯਾ ਕਰਦੇ ਨੇ, ਹਯਾ ਬਣਿਆ ਹੋਰ ਵੱਡੀ ਐਡੀ ਛੇਖੀਆਂ ਵਾਲੀ। ਬਾਬਾ ਜੀ ਕੋਈ ਸੁਨੇਹਾ ਆਖਰ ਤੇ ਦੇਣਾ ਚਾਹੋ ਆਪਣੇ ਯਾਰਾਂ ਬੇਲੀਆਂ ਨੂੰ? ਜਿਉਂਦਾ ਹੀ ਨਹੀਂ ਹੋਣਾ। ਜਿਹੜਾ ਸਭ ਤੋਂ ਬਹੁਤਾ ਯਾਰ ਸੀ ਉਹ ਕੌਣ ਸੀ, ਜਿਹੜਾ ਤੁਹਾਡਾ ਖੇਡਦਾ ਖੂਡਦਾ ਵੀ ਰਿਹਾ ਹੋਵੇ? ਇਹੋ ਜੀ ਗੱਲ ਦੱਸੋ, ਜਿਹੜਾ ਕੋਈ ਬਹੁਤਾ ਕਰੀਬੀ, ਕਿੰਨੇ ਨਾਂ ਤਾਂ ਲਗਾਉਂਦੇ ਸੀ? ਹਾਂ, ਉਹ ਯਾਰ ਤੇ ਤੈਨੂੰ ਮੈਂ ਦੱਸਾਂ ਵੀ ਯਾਰ ਜੋ ਉਹ ਸਾਡਾ ਪਿੰਡ ਵੀ ਉਹ ਨਾ ਏਡਾ ਵੱਡਾ ਨਹੀਂ ਗਾ। ਉਹ ਪਿੰਡ ਜਿਹੜਾ ਹੈ ਨਾ, ਇੱਕੋ ਹੀ ਮਾਈ ਦਾ ਪਿੰਡ ਹੈ, ਕੱਲੀ ਦਾ। ਉਹ ਮਾਈ ਦੇ 4 ਪੁੱਤ ਸਨ, ਇੱਕ ਮਰ ਗਿਆ ਸੀ, 3 ਰਹਿ ਗਏ। ਤਿੰਨਾਂ ਦੀ ਔਲਾਦ ਆ ਸੀ ਪਿੰਡ ਦੇ ਵਿੱਚ, ਕੋਈ ਪਨਾਹਗੀਰ ਨਹੀਂ ਆਇਆ, ਕੋਈ ਕੁਝ ਨਹੀਂ ਆਇਆ। ਇੱਕੋ ਹੀ ਕਬੀਲਾ ਆ ਤੁਹਾਡਾ? ਇੱਕੋ ਹੀ ਕਬੀਲਾ, ਇੱਕੋ ਹੀ। ਤੇ ਆਪਣੀ ਪਿੰਡ ਦੇ ਵਿੱਚ ਹੀ ਉਹ 2 ਭਰਾ ਸਨ ਸਾਡੇ ਵੱਡੇ। ਇੱਕ ਜਿਹੜਾ ਉਹ ਆਪਣਾ ਕਲਮਾ ਨਹੀਂ ਸੀ ਪੜਿਆ, ਉਹ ਸਿਖਾਣਾ ਹੀ ਰਿਹਾ। ਤੁਹਾਡਾ ਭਰਾ? ਉਹਨੇ ਸਾਡੇ ਵੱਡਿਆਂ ਦਾ, ਹਾਂ। ਉਹਨੇ ਕਲਮਾ ਨਹੀਂ ਪੜਿਆ ਤੇ 1200 ਵਿਗੇ ਦੇ ਮਾਲਕ ਸਨ। ਉਹਦੀ ਪੈਲੀ ਸੀ, ਸੋ ਸਿਖਾਣਾ ਹੀ ਰਹੀ ਆ। ਪਿੰਡ ਸਾਡਾ ਅਸਲ ਕੋਹਰੀਆਂ ਸੀ, ਕੋਹਰੀਆਂ ਚੋਂ ਆਣ ਕੇ ਪੈਲੀ ਚ ਪਾਇਆ। ਉਹ ਸਿਖਾਣਾ ਹੀ ਰਿਹਾ ਤੇ ਗਿਆ ਉਮਤਰੀ ਆ। ਇਹ ਮਾਈ ਜਿਹੜੀ ਆ ਨਾ, ਇਹ 600 ਵਰਗ ਦੀ ਮਾਲਕ ਸੀ, ਬੰਦਾ ਇਹਦਾ ਮਰ ਗਿਆ ਸੀ। ਇਹਨਾਂ ਰੌਲਾ ਇਹੋ ਹੀ ਪਿਆ ਸੀ ਵੀ ਤੂੰ ਆਪਣੇ ਦਿਓਰ ਨਾਲ ਚਾਦਰ ਹੱਕ ਕਰਨਾ। ਇਹਨੇ ਮੈਂ ਨਹੀਂ ਕਰਨਾ, ਮੇਰੇ 3 ਪੁੱਤ। ਉਹਨੇ ਆ ਤੈਨੂੰ ਪੈਲੀ ਨਹੀਂ ਇਹਦੀ ਵਾਲੀ ਜੋੜਨੀ। ਉਹਨੇ ਆ ਮੈਂ ਪੈਲੀ ਦਾ ਟੂਆ ਮਾਰਨਾ, ਮੇਰੇ ਪੁੱਤ ਜਿਉਂਦੇ ਰਹਿਣ, ਆਪੇ ਕਰ ਲਏ। ਅਸੀਂ ਜੱਦੀ 600 ਵਿਗੇ ਦੇ ਮਾਲਕ ਆ। ਤੇ ਬਾਕੀ ਇੱਕ ਖੂਹ ਆ ਮਨਿਆਲੇ ਦਾ, ਸਾਡੇ 3 ਟੱਬਰ ਨੇ। ਜਿਹੜਾ ਸਾਡਾ ਟੱਬਰ ਹੈ ਨਾ, ਸਾਡੇ ਬੰਦੇ ਜਿਹੜੇ ਹਨ ਉਹ ਕੁਝ ਬਹੁਤੇ ਮੁਲਾਜ਼ਮ ਸਨ, ਪੜ੍ਹੇ ਲਿਖੇ ਹਨ। ਉਹਨਾਂ ਨੇ ਇੱਕ ਖੂਹ ਜਿਹੜਾ ਨਾ ਉਹ ਬੈ ਲਿਆ ਹੈ। ਹਾਂ, ਉਹ ਮਨਿਆਲੇ ਦਾ ਖਾਤਾ ਜਿਹੜਾ ਨਾ ਉਹ ਬੈ ਲਿਆ, ਉਹਦਾ ਕਰਕੇ ਸਾਡੇ ਰਕਬਾ ਪਿੰਡ 'ਚ ਜ਼ਿਆਦਾ ਹੈ। ਉਹ ਆਮ ਵੱਧ ਲਿਆ ਉਹਨਾਂ ਤੋਂ
ਤੇ ਇਸ ਕਰਕੇ ਸਾਡਾ ਰਕਬਾ ਜ਼ਿਆਦਾ। ਮੇਰੇ ਭਾਈ ਨੇ ਉੱਥੇ, ਮੇਰੇ ਚਾਚੇ ਬਾਬੇ ਦੇ ਪੁੱਤ ਨੇ, ਭਤੀਜੇ ਭਤਾਈਏ ਸਾਰੇ। ਇਹ ਆ ਵੀ ਕਬੀਲਾ ਇੱਕੋ ਆ। ਅਜੇ ਤੱਕ ਜਾਈਏ ਨਾ ਤੇ ਉਹ ਹੀ ਆਖੀ ਜਾਂਦੇ ਨੇ ਬਾਬਾ ਆਇਆ, ਮੈਨੂੰ ਨਹੀਂ ਪਤਾ ਵੀ ਇਹ ਕਿਹਦਾ ਹੈ। ਮੈਂ ਝੂਠ ਮੈਂ ਮਾਰਾਂ ਤੈਨੂੰ, ਕਿਉਂਕਿ ਮੈਨੂੰ 50 ਸਾਲ ਦੇ ਇੱਥੇ ਆਏ ਨੂੰ ਵੀ ਹੋ ਗਏ। ਹਾਂ, ਅੱਧੀ ਸਦੀ ਹੋ ਗਈ ਆ। ਤੇ ਉਹ ਆਖੀ ਜਾਂਦੇ ਨੇ ਬਾਬਾ ਆਇਆ, ਬਾਬਾ ਕੀ ਹਾਲ ਹੈ, ਚੰਗਾ ਪੁੱਤ, ਨਹੀਂ ਪੁੱਛੀਦਾ ਕਿਦਾਂ ਜਦੋਂ ਹਾਲ ਪੁੱਛਦਾ ਆਪਾਂ ਹਾਲ ਦੱਸ ਦਈਦਾ, ਬਸ ਠੀਕ ਹੈ, ਪੁੱਛ ਕੇ ਕੀ ਲੈਣਾ। ਅੱਲਾ ਦੀ ਮਿਹਰਬਾਨੀ, ਆਏ ਤੇ ਮਾੜੇ ਆ ਤੇ ਹੁਣ ਇਹ ਆ ਕਿ ਥੋੜਾ ਹੀ ਅਰਸਾ ਰਹਿ ਗਿਆ, ਗੰਦੇ ਹੋ ਕੇ ਖੁਰੇ ਰੱਬ ਨਾ ਹੀ ਖੜੇ। ਚੰਗਾ ਅੱਲਾਹ ਪਾਕ ਤੁਹਾਡੀ ਹਯਾਤੀ ਦੇਵੇ, ਤੁਹਾਨੂੰ ਇਮਾਨ ਦੀ ਸਲਾਮਤੀ ਦੇਵੇ ਜੀ। ਗੰਦੇ ਅੱਲਾਹ ਪਾਕ ਕਿਉਂ ਤੁਹਾਨੂੰ ਕਰੇ, ਨੀਤਾਂ ਠੀਕ ਆ ਤੇ ਤੁਹਾਨੂੰ ਅੱਲਾਹ ਨੇ ਇਜ਼ਤਾਂ ਚ ਇਜ਼ਾਫਾ ਮੰਗੀਦਾ ਵੀ ਨਹੀਂ, ਤਰਲਾ ਮਾਰੀਦਾ ਨਹੀਂ, ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ, ਨਾ ਕਰਨਾ ਚਾਹੀਦਾ। ਤਰਲਾ ਮਾਰੀਦਾ ਕਿਸੇ ਲੜੇ ਨੂੰ ਵੀ ਨਾ, ਆ ਵੀ ਧੱਕੇ ਖਾ ਕੇ ਆਖੀਦਾ ਯਾਰ ਸਾਡੇ ਲਈ ਵੇਖੋ ਯਾਰ, ਤੇਰੀ ਮਿਹਨਤ ਕਰਨ ਡਏ ਆ, ਉਹ ਗਾਂਹ ਚਲੇ ਗਏ ਤੇ ਕੰਮ ਖਰਾਬ ਹੋਣਾ ਆ, ਇਹ ਹੋਣਾ, ਇਹ ਹੋਣਾ, ਉਹ ਹੋਣਾ, ਤੇ ਉਹ ਮੰਨ ਹੀ ਜਾਂਦੇ ਨੇ। ਹਾਂ, ਬਾਬਾ ਜੀ ਹੁਣਾਂ ਨਾਲ ਬੜੀ ਵਧੀਆ ਗੱਪਸ਼ਪ ਲੱਗੀ ਆ, ਬਹੁਤ ਰੌਣਕੀ ਬੰਦੇ ਆ ਤੇ ਕਾਫੀ ਜ਼ਿੰਦਗੀ ਦੇ ਤਜਰਬਾਤ ਵੀ ਇਹਨਾਂ ਨੇ ਆਪਣੇ ਦੱਸੇ ਆ। ਇੱਕ ਬਹੁਤ ਖਾਸ ਗੱਲ ਜਿਹੜੀ ਦੱਸੀ ਆ ਉਹ ਤੁਸੀਂ ਵੀ ਸੁਣੀ ਆ ਕਿ ਜਦੋਂ ਅੱਗ ਲੱਗੀ ਸੀ ਕਣਕ ਨੂੰ ਤੇ ਚੜ੍ਹਦੇ ਪੰਜਾਬ ਵਾਲੀ ਸਾਈਡ ਤੋਂ BSF ਜਿਹੜੀ ਆ ਨਾ, ਉਹਨਾਂ ਨੇ ਆ ਕੇ ਅੱਗ ਬੁਝਾਈ ਸੀ। ਤੇ ਅਸੀਂ ਆਪਣੀ ਅਕਸਰ ਵੀਡੀਓ ਦੇ ਵਿੱਚ ਇਹ ਜ਼ਿਕਰ ਕਰੀਦਾ ਹੁੰਦਾ, ਇੱਕ ਇਹ ਅਪੀਲ ਕਰਦੇ ਆ ਕਿ ਜਿਹੜੇ ਵਾਘੇ ਤੇ ਆ ਨਾ, ਜਦੋਂ ਸ਼ਾਮ ਨੂੰ ਪਰੇਡ ਹੁੰਦੀ ਹੈ ਨਾ ਜੀ, ਉਸ ਪਰੇਡ ਤੇ ਬਜਾਏ ਇਸ ਚੀਜ਼ ਦੇ ਕਿ ਆਪਾਂ ਮਤਲਬ ਐ ਇੱਕ ਦੂਜੇ ਨੂੰ ਛਾਤੀਆਂ ਕੱਢ ਦਿਖਾਈਏ, ਫੁੱਲ ਸੁੱਟਿਆ ਕਰੀਏ, ਇੱਕ ਦੂਜੇ ਵੱਲ ਨੂੰ ਫੁੱਲ ਸੁੱਟਿਆ ਕਰੀਏ, ਉਧਰ ਵਾਲੇ ਸਾਡੇ ਵੱਲ ਨੂੰ ਸੁੱਟਣ, ਸਾਡੇ ਵਾਲੇ ਉਧਰ ਵਾਲਿਆਂ ਨੂੰ ਸੁੱਟਣ। ਤੇ ਮੇਰਾ ਖਿਆਲ ਹੈ ਕਿ ਇਹਦੀ ਜਿਹੜੀ ਹੈ ਨਾ ਇੱਕ ਅੱਛਾ ਤਾਸਰ ਇਹਦਾ ਸਾਹਮਣੇ ਆਏਗਾ ਔਰ ਲੋਕਾਂ ਦੇ ਵਿੱਚ ਮੁਹੱਬਤ ਜਿਹੜੀ ਨਾ ਹੋਰ ਜ਼ਿਆਦਾ ਵਧੇਗੀ ਇਨਸ਼ਾਅੱਲਾ ਜੀ। ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਬਜ਼ੁਰਗਾਂ ਨਾਲ ਨਵੀਂ ਜਗ੍ਹਾ ਤੇ ਤੁਹਾਡੀ ਖਿਦਮਤ ਹਾਜ਼ਰ ਹੋਵਾਂ ਜੀ। ਰੱਬ ਰਾਖਾ।